ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਥਰਡ ਵਾਲਾ ਸੈਗਮੈਂਟ ਸੀ ਉਹ ਇਹ ਸੀ ਕਿ ਕਰਤਾਰਪੁਰ ਕੋਰੀਡੋਰ ਲਈ ਇਕੱਲੇ ਡਾਕਟਰ ਮਨਮੋਹਨ ਸਿੰਘ ਨੂੰ ਸੱਦਾ ਕਿਉਂ ਦਿੱਤਾ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਵਿਚਾਰ ਦਿੱਤੇ। ਫੋਰਥ ਵਾਲੇ ਸੈਗਮੈਂਟ ਵਿੱਚ ਜਿਸ ਤਰ੍ਹਾਂ ਕਿ ਅਸੀਂ ਪਹਿਲੇ ਸੈਗਮੈਂਟ ਵਿੱਚ ਕਿਹਾ ਸੀ ਕਿ ਅਸੀਂ ਜੋ ਇੱਕ ਬਹੁਤ ਹੀ ਬਹਾਦਰ ਸਿੱਖ ਸਰਦਾਰ ਸੰਦੀਪ ਸਿੰਘ ਧਾਲੀਵਾਲ ਜਿਹੜੇ ਕਿ ਊਸਟਨ ਟੈਕਸਸ ਵਿੱਚ ਡਿਪਟੀ ਸ਼eriff ਸਨ, ਉਹ ਡਿਊਟੀ ਨਿਭਾਉਂਦੇ, ਪੁਲਿਸ ਦੀ ਡਿਊਟੀ ਨਿਭਾਉਂਦੇ, ਉਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਹਨ। ਸੋ ਅਸੀਂ ਅੱਜ ਉਹਨਾਂ ਨੂੰ ਟ੍ਰਿਬਿਊਟ ਦੇਣ ਜਾ ਰਹੇ ਹਾਂ ਫੋਰਥ ਵਾਲੇ ਸੈਗਮੈਂਟ ਵਿੱਚ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਇਹ ਜਿਹੜਾ ਸ਼ੇਅਰ ਮੈਂ ਹੁਣ ਕਹਿਣ ਲੱਗਾ ਇਹ ਸ਼ਹੀਦ ਦੇ ਲਈ ਕਿਹਾ ਜਾਂਦਾ ਹੈ ਜੀ। ਜਦੋਂ ਇਹ ਕਿਹਾ ਜਾਂਦਾ ਹੈ ਕਿ शहीद की जो मौत है वो कौम की हयात है, हयात तो हयात है, मौत भी हयात है जी। कि ਜਿਹੜਾ ਸ਼ਹੀਦ ਹੁੰਦਾ ਹੈ ਉਹਦੀ ਜ਼ਿੰਦਗੀ ਔਰ ਉਸ ਦੀ ਮੌਤ ਜੀ ਦੋਨੋਂ ਹੀ ਕੌਮ ਦੀ ਜ਼ਿੰਦਗੀ ਹੁੰਦੇ ਨੇ, ਕਿਉਂਕਿ ਜਦੋਂ ਉਹ ਜੀ ਰਿਹਾ ਹੁੰਦਾ ਹੈ। ਔਰ ਮੈਂ ਜਦੋਂ ਅਕਸਰ ਆਪਣੇ ਜੁਝਾਰੂ ਯੋਧਿਆਂ ਵੱਲ ਦੇਖਦਾ ਜਿਨ੍ਹਾਂ ਨੇ ਪਿਛਲੇ 4 ਦਹਾਕਿਆਂ 'ਚ ਔਰ ਪੰਜਾਬ 'ਚ 1 ਲੱਖ ਤੋਂ ਜ਼ਿਆਦਾ ਜਿਹੜੇ ਨੌਜਵਾਨਾਂ ਦੀਆਂ ਕੁਰਬਾਨੀਆਂ ਨੇ ਕੌਮੀ ਘਰ ਖਾਲਿਸਤਾਨ ਦੇ ਲਈ, ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਅੱਜ ਨੇ, ਜੋ ਤੁਸੀਂ ਜਲਾਲ ਦੇਖਦੇ ਹੋ ਬਿਲਕੁਲ ਉਹ ਹੋਰ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦਾ। ਜਿਵੇਂ ਉਹ ਬੇਸ਼ੱਕ ਜਿਹੜੀ ਮੌਤ ਹੈ ਇਹ ਵੀ ਮਰਨ ਤੋਂ ਜੰਮਣ ਤੋਂ ਪਹਿਲਾਂ ਹੀ ਲਿਖੀ ਹੁੰਦੀ ਹੈ। ਮਰਨ ਲਿਖਾਏ ਮੰਡਲ में ਆਏ। ਅਸੀਂ ਰੂਹਾਨੀਅਤ ਯਕੀਨ ਰੱਖਣ ਵਾਲੇ ਗੁਰਬਾਣੀ 'ਚ ਅਸੀਂ ਬਿਲੀਵ ਕਰਦੇ ਹਾਂ, ਗੁਰੂ ਨੂੰ ਜਾਗਤ ਜੋਤ ਜਾਣਦੇ ਹਾਂ ਕਿ ਭਾਈ ਜੰਮਦਿਆਂ ਹੀ ਮੌਤ ਵੀ ਲਿਖੀ ਹੁੰਦੀ ਹੈ। ਪਰ ਜਿਹੜੀ ਉਹਨਾਂ ਦੀ ਜ਼ਿੰਦਗੀ ਹੁੰਦੀ ਹੈ ਉਹਨਾਂ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਇੱਕ ਮਕਸਦ ਮਿੱਥਿਆ ਹੁੰਦਾ ਹੈ ਉਹਦੇ 'ਚ ਇੱਕ ਹੋਰ ਹੀ ਕਿਸਮ ਦਾ ਜਲਵਾ ਹੁੰਦਾ ਹੈ। ਔਰ ਉਹ ਉਹਨਾਂ ਦੀ ਇਸ ਲਈ ਇਹ ਕਿਹਾ ਗਿਆ ਵੀ ਉਹਨਾਂ ਦੀ ਜ਼ਿੰਦਗੀ ਵੀ, ਉਹਨਾਂ ਦੀ ਹਯਾਤੀ ਵੀ ਜਿਹੜੀ ਹੈ ਉਹ ਕੌਮ ਦੇ ਨੂੰ ਇਨਸਪਾਇਰ ਕਰਦੀ ਹੈ ਤੇ ਉਹਨਾਂ ਦੀ ਸ਼ਹਾਦਤ ਤਾਂ ਕਰਦੀ ਹੈ। ਹੁਣ ਜਿਸ ਬਹਾਦਰ ਸਿੱਖ ਦੀ ਗੱਲ ਸੰਦੀਪ ਸਿੰਘ ਧਾਲੀਵਾਲ ਦੀ ਅਸੀਂ ਕਰ ਰਹੇ ਹਾਂ, ਬੇਸ਼ੱਕ ਉਹ ਉਸ ਦਾ ਜਨਮ ਕਿੱਥੇ ਹੁੰਦਾ ਹੈ, ਬੇਟ ਧਾਲੀਵਾਲ, ਜ਼ਿਲ੍ਹਾ ਕਪੂਰਥਲਾ, ਕਿਵੇਂ ਉਹ ਇੱਥੋਂ ਤੱਕ ਪਹੁੰਚਦਾ ਹੈ, ਸਟਰਗਲ ਕਰਦਾ ਹੈ, 10ਵੀਂ ਉੱਥੋਂ ਕੀਤੀ ਹੈ, ਇੱਥੇ ਆ ਕੇ ਕੱਲੋ ਕੱਲਾ ਮੁੰਡਾ ਔਰ ਕੰਮ ਸ਼ੁਰੂ ਕਰਦਾ ਹੈ, ਟਰੱਕ ਚਲਾਉਂਦਾ ਹੈ, ਜਿਵੇਂ ਸਟਰਗਲ ਹੁੰਦੀ ਹੈ। ਫਿਰ ਉਹ ਜਿਹੜਾ ਹੈ ਉਹ ਪੀਜ਼ਾ ਦੀ ਇੱਕ ਕਰਦਾ ਹੈ। ਫਿਰ ਉਹਨੂੰ ਲੱਗਦਾ ਕਿ ਨਹੀਂ, ਉਦੋਂ ਸਿੱਖੀ ਸਰੂਪ 'ਚ ਨਹੀਂ ਹੈ। ਉਹਨੇ ਆਪਣੀ ਦਸਤਾਰ ਜਦੋਂ ਇੱਥੇ ਆ ਕੇ ਬਹੁਤ ਵਾਰ ਤਾਂ ਉਹ ਜਿਹੜੇ ਏਜੰਟਾਂ ਦੇ ਢਹਿ ਚੜੇ ਹੁੰਦੇ ਸੀ ਜਾਂ ਜਿਹੜੇ ਕਈ ਵਾਰੀ ਕਮਜ਼ੋਰ ਰਿਸ਼ਤੇਦਾਰਾਂ ਦੇ ਉਹ ਪਹਿਲਾਂ ਆ ਕੇ ਤੁਹਾਨੂੰ ਪਤਤ ਕਰਵਾਉਂਦੇ ਨੇ ਕਿ ਜੀ ਇੱਥੇ ਜੌਬ ਨਹੀਂ ਮਿਲਣੀ, ਨੌਕਰੀ ਨਹੀਂ ਮਿਲਣੀ, ਫਲਾਣਾ। ਪਰ ਉਹਨੂੰ ਇਹ ਰਿਅਲਾਈਜ਼ ਹੁੰਦਾ ਵੀ ਨਹੀਂ, ਮੈਂ ਸਿੱਖ ਹਾਂ ਔਰ ਮੈਨੂੰ ਵਾਪਸ ਮੈਂ ਮੁੜਨਾ। ਔਰ ਮੈਂ ਜੋ 9/11 ਤੋਂ ਬਾਅਦ ਜ਼ਾਹਰ ਹੈ ਕਿ ਜੋ ਸਿਚੁਏਸ਼ਨ ਬਣੀ ਹੋਈ ਸੀ, ਹੇਟ ਕ੍ਰਾਈਮਸ, ਲੋਕ ਜਿਹੜੇ ਚੰਗੇ ਭੱਲੇ ਸੀ ਉਹ ਦੌੜ ਰਹੇ ਸੀ। ਇੱਥੇ ਮੇਰੇ ਮਿੱਤਰ ਸ਼ੇਖ ਸਾਹਿਬ ਨੇ ਮੈਨੂੰ ਕਹਿਣਾ, ਉਹਨੇ ਕਹਿਣਾ ਜੀ ਬਹਾਦਰ ਸਿੱਖ ਇਹ ਪੱਗਾਂ ਦਾੜੀਆਂ ਨਾਲ ਇੱਥੇ ਨੇ, ਕਹਿੰਦੇ ਵੀ ਮੈਂ ਹੋਵਾਂ ਮੈਂ ਤਾਂ ਨਾ ਖਲੋ ਸਕਾਂ। ਔਰ ਉਦੋਂ ਹੋਇਆ ਵੀ, ਬਹੁਤ ਸਾਰੇ ਜਿਹੜੇ ਇੱਥੇ ਸਾਡੇ ਮੁਸਲਮਾਨ ਭਰਾ ਜਿਹੜੇ ਦਾੜੀ ਰੱਖਦੇ ਸੀ ਆਪਣੇ ਭਾਵੇਂ ਮਸਜਿਦ ਦੇ ਲਈ ਜਾਂ ਦੂਜੇ, ਉਹ ਵੀ ਪਾਸੇ ਨੂੰ ਨਿਕਲ ਗਏ। ਬਾਕੀਆਂ ਨੇ ਆਪਣਾ ਸਟੈਂਡ ਰੱਖਿਆ। ਪਰ ਸਿੱਖਾਂ ਦੇ ਲਈ, ਸਾਡੇ ਲਈ ਤਾਂ ਈਮਾਨ ਹੈ, ਸਿੱਖੀ ਸਰੂਪ। ਇਸ ਤੋਂ ਬਿਨਾਂ ਤੇ ਗੁਰੂ ਨੇ ਸਾਨੂੰ ਆਪਣਾ ਰੂਪ ਦਿੱਤਾ ਹੈ, ਖਾਲਸਾ ਮੇਰੋ ਰੂਪ ਹੈ ਖਾਸ। ਅਸੀਂ ਤਾਂ ਕੇਸ ਜਿਹੜਾ ਹੈ ਵਾਲਾਂ ਨੂੰ ਕੇਸ ਕਹਿੰਦੇ ਨੇ, ਜ਼ਾਹਰ 5 ਕਕਾਰਾਂ 'ਚ ਹੈ, ਉਹਨੂੰ ਅਸੀਂ ਕੱਟਣਾ ਨਹੀਂ ਕਹਿੰਦੇ, ਕੇਸ ਕਤਲ ਕਰਾਉਣਾ ਕਹਿੰਦੇ। ਔਰ ਕੇਸ ਕਤਲ ਕਰਾਉਣ ਵਾਲੇ ਨੂੰ ਅਸੀਂ ਕਾਤਲ ਮੰਨਦੇ ਹਾਂ ਕਿ ਉਹਨੇ ਕੇਸਾਂ ਦਾ ਕਤਲ ਕੀਤਾ। ਸੋ ਉਹਨਾਂ ਹਾਲਾਤਾਂ ਦੇ ਵਿੱਚ ਮੁੜ ਕੇ ਵਾਪਸ ਮੁੜਨਾ। ਔਰ ਫਿਰ ਉਹਨੇ ਸੋਚਿਆ ਕਿ ਵੀ ਨਹੀਂ, ਮੈਂ ਕੋਈ ਐਸਾ ਕਿੱਤਾ ਕਰਾਂ ਜਿੱਥੇ ਕੌਮ ਨੂੰ ਵੀ ਫਖਰ ਹੋਏ ਔਰ ਇਹ ਮੇਨ ਸਟ੍ਰੀਮ ਕਮਿਊਨਿਟੀ ਵੀ ਸਮਝੇ ਵੀ ਸਿੱਖ ਕੀ ਹੈ। ਉਹਨਾਂ ਨੇ ਜਦੋਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਉਹ ਜ਼ਾਹਰ ਹੈ ਬਾਕੀ ਸਭ ਤੋਂ ਰਿਸਕੀ ਪ੍ਰੋਫੈਸ਼ਨ ਡਰਾਈਵਿੰਗ ਨਾਲੋਂ ਵੀ ਉਹ ਸਿਕਿਉਰਿਟੀ ਫੋਰਸ ਹੈ, ਜਿੱਥੇ ਡਰੱਗਸ ਨੇ, ਕ੍ਰਿਮੀਨਲਸ ਨੇ, ਪੈਰੋਲ ਜੰਪ ਕਰਨ ਵਾਲੇ ਨੇ। ਸੋ ਉਹਨਾਂ ਨੇ ਪੁਲਿਸ ਨੂੰ ਚੁਣਿਆ ਔਰ ਡਿਪਟੀ ਸ਼eriff ਤੱਕ ਉਹ ਪਹੁੰਚ ਕੇ 10 ਸਾਲ ਦੇ ਲਗਭਗ ਉਹਨਾਂ ਦੀ ਨੌਕਰੀ। ਔਰ ਜਿਵੇਂ ਉਹਨਾਂ ਨੇ ਸਰਵ ਕੀਤਾ, ਉਹਨਾਂ ਨੇ ਯੂਨਾਈਟਿਡ ਸਿੱਖਸ ਜਿਹੜੀ ਕਿ ਹਿਊਮੈਨੀਟੇਰੀਅਨ ਏਡ ਲਈ ਜਾਣੀ ਜਾਂਦੀ ਜਥੇਬੰਦੀ ਹੈ, ਇੱਕੋ ਇੱਕ UN ਦੀ ਮਾਨਤਾ ਪ੍ਰਾਪਤ ਹੈ। ਜਦੋਂ ਕਿ ਹਿਊਸਟਨ ਦੇ ਨੇੜੇ ਜਿਹੜਾ ਇੱਕ ਵੱਡਾ ਤੂਫਾਨ ਆਇਆ, ਉਹਦੇ 'ਚ ਉਹ ਇੱਕ ਚਿਹਰਾ ਬਣ ਗਏ ਐਡਮਿਨਿਸਟ੍ਰੇਸ਼ਨ ਦਾ। ਉਹਨਾਂ ਨੇ ਉੱਥੇ ਇੱਕ ਵੱਡਾ ਗੋਡਾਊਨ ਔਰ ਦੂਸਰਾ ਲੈ ਕੇ ਦਿੱਤਾ। ਔਰ ਕਿਉਂਕਿ ਸਿੱਖ ਇੱਕਦਮ ਮਦਦ ਲਈ ਪਹੁੰਚੇ, ਕੈਲੀਫੋਰਨੀਆ ਤੋਂ ਜਿਹੜਾ ਹੈ ਉਹ ਟਰੱਕਾਂ ਦੇ ਟਰੱਕ ਆ ਰਹੇ ਨੇ, ਸੀਐਟਲ ਤੋਂ ਆ ਰਹੇ ਨੇ, ਬਾਕੀ ਥਾਵਾਂ ਤੋਂ ਆ ਰਹੇ ਨੇ। ਔਰ ਉਹ ਫੇਸ ਬਣੇ ਪੁਲਿਸ ਦਾ, ਉਹਨਾਂ ਨੇ ਬੇਸ ਕੈਂਪ ਪ੍ਰੋਵਾਈਡ ਕੀਤਾ
ਔਰ ਖੁਦ ਜਿਵੇਂ ਅੱਜ ਉਹਨਾਂ ਦੀ ਛੋਟੀ ਸਿਸਟਰ ਕਹਿ ਰਹੀ ਸੀ ਉਹ 3 ਮਹੀਨੇ ਵਾਪਸ ਨਹੀਂ ਮੁੜੇ। ਔਰ ਇਹੀ ਨਹੀਂ ਕਿ ਉਹਨਾਂ ਦੀ ਹੜ੍ਹ ਪੀੜਤਾਂ ਦੀ ਜਾਂ ਤੂਫਾਨ ਪੀੜਤਾਂ ਦੀ ਮਦਦ ਕੀਤੀ, ਉਹਦੇ 'ਚ ਕੁਛ ਉਹ ਵੀ ਸੀ ਜਿਹੜੇ ਖੁਦ ਪੁਲਿਸ ਜਾਂ ਦੂਜੇ ਨਾਲ ਸੰਬੰਧਿਤ ਸੀ, ਫਾਇਰ ਫਾਈਟਰਸ ਜਾਂ ਜਿਹੜੇ ਸਿਕਿਉਰਿਟੀ ਵਾਲੇ ਨੇ ਜਿਨ੍ਹਾਂ ਦੇ ਘਰ ਤਬਾਹ ਹੋਏ। ਉਹ ਫਿਰ ਇੱਕ ਅਲੱਗ ਮੁਹਿੰਮ ਮੈਨੂੰ ਡਾਕਟਰ ਪ੍ਰਿਤਪਾਲ ਸਿੰਘ ਦੱਸ ਰਹੇ ਸੀ ਕਿ ਕਿਵੇਂ ਮਿਲਪੀਟਸ ਤੋਂ $15,000, ਕਿਉਂਕਿ ਡਾਕਟਰ ਪ੍ਰਿਤਪਾਲ ਸਿੰਘ ਦਾ ਬੇਟਾ ਵੀ ਪੁਲਿਸ 'ਚ ਹੈ, ਮਿਲਪੀਟਸ ਦੀ ਔਰ ਸੰਦੀਪ ਸਿੰਘ ਦੇ ਨਾਲ ਬੜੇ ਕਲੋਜ਼ ਰਿਲੇਸ਼ਨਸ਼ਿਪ ਉਹਨਾਂ ਦੇ ਮੰਗਣੀ ਦੇ ਵੇਲੇ ਵੀ ਆਇਆ, ਉਸ ਤੋਂ ਇਨਸਪਾਇਰ ਵੀ ਹੋਇਆ। ਸੋ ਇਹ ਜਿਹੜਾ ਉਹਨਾਂ ਦੀ ਯਾਦ 'ਚ ਵੀ ਫਿਊਨਲ ਹੋਣ ਜਾ ਰਿਹਾ ਬਹੁਤ ਵੱਡਾ ਹੈ। 20 ਦੇ ਲਗਭਗ ਪੁਲਿਸ ਆਫੀਸਰਸ ਨਿਊਯਾਰਕ ਤੋਂ ਜਾ ਰਹੇ ਨੇ, ਸਿੱਖ ਐਸੋਸੀਏਸ਼ਨ ਹੈ ਇੱਥੇ ਪੁਲਿਸ ਵਾਲਿਆਂ ਦੇ ਵੀ। ਬਿਲਕੁਲ। ਸੋ ਬਹੁਤ ਵੱਡੀ ਇਨਸਪੀਰੇਸ਼ਨ ਬਣੇ। ਔਰ ਉਸ ਦੌਰ ਜਦੋਂ ਉੱਥੇ ਤੂਫਾਨ ਸੀ, ਸਾਡੇ ਵੀਰ ਸਤਪਾਲ ਸਿੰਘ ਪੁਰੇਵਾਲ ਜਿਹੜੇ ਕਿ ਇੱਕ ਪੂਰੀ ਟੀਮ ਉਹਨਾਂ ਦੀ ਦੂਸਰੇ ਗੁਰਦੁਆਰਾ ਸਾਹਿਬਾਨ ਦੇ ਵੀ ਗਈ ਔਰ ਉੱਥੇ ਉਹਨਾਂ ਨੇ ਜਾ ਕੇ ਉਹਨਾਂ ਨੂੰ, ਬੇਸ਼ੱਕ ਉਹਨਾਂ ਦਾ ਸਤਪਾਲ ਸਿੰਘ ਪੁਰੇਵਾਲ ਆਪ ਪਿੱਛੇ ਨੇ, ਇੰਟਰਵਿਊ ਕੀਤਾ ਬਰੀਫ ਜਿਹਾ, ਔਰ ਜਿਵੇਂ ਤੁਸੀਂ ਵੀ 2017 ਚ ਕੀਤਾ, ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਿਹਾ ਕਿ ਉਹਨੂੰ ਫਾਈਂਡ ਆਊਟ ਕਰੋ, ਵੀ ਅਸੀਂ ਕਰਾਂਗੇ। ਪਰ ਆਲਰੇਡੀ ਕਿਉਂਕਿ ਸਤਪਾਲ ਸਿੰਘ ਪੁਰੇਵਾਲ ਲੇਟੈਸਟ ਦੇ ਉੱਤੇ ਔਨ ਦਾ ਟੌਪ ਰਹਿੰਦੇ ਨੇ, ਉਹਨਾਂ ਦਾ ਉਹ ਇੰਟਰਵਿਊ ਕਈਆਂ ਨੇ ਆਪਣਾ ਐਕਸਕਲੂਸਿਵ ਕਹਿ ਕੇ ਕੀਤਾ। ਅਸੀਂ ਇਹਦਾ ਕ੍ਰੈਡਿਟ ਸਤਪਾਲ ਸਿੰਘ ਪੁਰੇਵਾਲ ਔਰ ਇਸ ਬਹਾਦਰ ਯੋਧੇ ਨੂੰ ਦਿੰਦੇ। ਔਰ ਇਸ ਤੋਂ ਪਹਿਲਾਂ ਕਿ ਉਹ ਇੰਟਰਵਿਊ ਔਰ ਉਹਦੇ ਚੋਂ ਕਿਵੇਂ ਉਹਨਾਂ ਦੀ ਬਹਾਦਰੀ ਜਿਹੜੀ ਆ ਉਹ ਜ਼ਾਹਰ ਹੁੰਦੀ ਹੈ ਔਰ ਸਿੱਖੀ ਨਾਲ ਇਸ਼ਕ ਹੁੰਦਾ, ਉਹ ਕਿਵੇਂ ਮੇਨ ਸਟ੍ਰੀਮ ਕਮਿਊਨਿਟੀ 'ਚ ਹਰਮਨ ਪਿਆਰੇ ਸਨ, ਕਿਵੇਂ ਜਦੋਂ ਉਹਨਾਂ ਦੀ ਭੈਣ ਕਿ ਉਹ ਕਹਿੰਦੇ ਜੀ ਕ੍ਰਿਸਮਸ ਦੇ ਵੇਲੇ ਦੂਜੇ ਗਲੀ ਦੇ ਵਿੱਚ ਛੋਟੇ ਹਰ ਇੱਕ ਲਈ ਗਿਫਟ ਹੈ, ਉਹ ਬੱਚਿਆਂ ਦੇ ਨਾਲ ਇਵੇਂ ਹਿਲਮਿਲ, ਔਰ ਜਿੰਨਾ ਰੋਣ ਔਰ ਜਿੰਨਾ ਵਿਰਲਾਪ ਮੇਨ ਸਟ੍ਰੀਮ ਕਮਿਊਨਿਟੀ ਨੇ ਕੀਤਾ। ਉਹ ਗੋਰੇ ਨੇ, ਹਿਊਸਟਨ ਦੇ ਵਿੱਚ ਬਹੁਤ ਸਾਰੇ ਮੈਕਸੀਕਨ ਓਰੀਜਨ ਦੇ ਨੇ, ਆਪਣੀ ਕੌਮ ਤਾਂ ਕਰ ਹੀ ਰਹੀ ਹੈ, ਖੂਨ ਦੇ ਅਥਰੂ ਦੁਨੀਆ ਭਰ ਚੋਂ ਤੁਸੀਂ ਸੋਸ਼ਲ ਮੀਡੀਆ ਦੇਖੋ ਭਰਿਆ ਹੋਇਆ, ਮਤਲਬ ਔਰ ਚਾਰੇ ਪਾਸੇ ਜਿਹੜਾ ਹੈ ਉਹ ਇੱਕ ਵੈਰਾਗ ਔਰ ਦੂਸਰਾ ਮਾਹੌਲ ਹੈ। ਬੁੱਧਵਾਰ ਫਿਊਨਲ ਦੇ ਉੱਤੇ ਵੀ ਉਹ ਹੋਏਗੀ। ਪਰ ਪਹਿਲਾਂ ਮੈਂ ਸਮਝਦਾ ਵੀ ਜਿਹੜੀ 1-ਅੱਧੇ ਮਿੰਟ ਦੀ ਜਿਹੜੀ ਉਹਨਾਂ ਦੀ ਵੀਡੀਓ, ਜਿਹੜੀ ਕਿ ਇੱਕ ਛੋਟਾ ਬੱਚਾ ਜਿਹੜਾ ਡੰਬ ਹੈ, ਬੋਲਾ ਹੈ, ਉਹਦੇ ਨਾਲ ਉਹਦੇ ਪੇਰੈਂਟਸ ਦੂਜੇ ਬੈਠੇ ਨੇ, ਉਹ ਤੋਂ ਉਹ ਹੱਥਕੜੀ ਆਪਣੇ ਹੱਥਾਂ ਨੂੰ ਵਰ ਰਿਹਾ ਔਰ ਉਹਨੂੰ ਜਿਹੜਾ ਖੋਲ ਰਿਹਾ ਹੈ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਸਾਡੇ ਪਾਕਿਸਤਾਨੀ ਭੈਣ ਭਰਾ ਵੀ ਜੁੜੇ ਹੋਏ ਹੁੰਦੇ ਨੇ ਇਸ ਪ੍ਰੋਗਰਾਮ 'ਚ। ਸੋ ਹੋ ਸਕਦਾ ਹਰ ਇੱਕ ਨੇ ਨਾ ਦੇਖਿਆ ਹੋਏ। ਸੋ ਪਹਿਲਾਂ ਉਹ ਜਿਹੜਾ ਉਹ ਦਿਖਾ ਦੇਣ, ਹਾਂ, ਔਰ ਉਸ ਤੋਂ ਬਾਅਦ ਜਿਹੜੀ ਇੰਟਰਵਿਊ ਸਤਪਾਲ ਸਿੰਘ ਪੁਰੇਵਾਲ ਹੋਰਾਂ ਨੇ ਕੀਤਾ ਉਹਨਾਂ ਦੇ ਨਾਲ ਉਹ ਵੀ ਚਲਾ ਦੇਣ, ਫਿਰ ਅਸੀਂ ਗੱਲ ਕਰਾਂਗੇ। ਸੋ ਦਰਸ਼ਕੋ, ਇਹ ਸੀ ਛੋਟੇ ਬੱਚੇ ਨਾਲ ਵੀਡੀਓ। ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਸਤਪਾਲ ਸਿੰਘ ਜੀ ਪੁਰੇਵਾਲ ਹੋਰਾਂ ਨਾਲ ਜੋੜੀ ਕੀਤੀ ਹੈ ਇੰਟਰਵਿਊ। ਸੋ ਉਸ ਬਾਰੇ ਤੁਸੀਂ ਦੇਖੋ ਹੁਣ ਜੀ। ਪੰਜਾਬੀ ਸਿੱਖ ਵੀਰ ਸਭ ਤੋਂ ਪਹਿਲੇ ਪੁਲਿਸ ਵਿੱਚ ਭਰਤੀ ਹੋਏ ਨੇ, ਆਓ ਤੁਹਾਡੀ ਉਹਨਾਂ ਨਾਲ ਗੱਲਬਾਤ ਥੋੜੀ ਜਿਹੀ ਕਰਾਉਂਦੇ ਹਾਂ। ਵੀਰ ਜੀ, ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸੋ। ਹਾਂਜੀ, ਮੇਰਾ ਨਾਮ ਡਿਪਟੀ ਸੰਦੀਪ ਸਿੰਘ ਧਾਲੀਵਾਲ ਹੈ। ਠੀਕ ਹੈ ਜੀ। ਤੇ ਕਦੋਂ ਤੋਂ ਪੁਲਿਸ ਜੁਆਇਨ ਕੀਤੀ ਇੱਥੇ ਜੀ? 2008 ਤੋਂ ਜੀ। 2008 ਤੋਂ ਜੁਆਇਨ ਕੀਤੀ ਇੱਥੇ ਇਸ ਹੈਰਸ ਕਾਉਂਟੀ ਸ਼ੈਰਿਫਸ ਆਫਿਸ। ਅੱਛਾ ਜੀ। ਤੇ ਸਟਾਰ ਸਜਾਉਣੀ ਕਦੋਂ ਤੋਂ ਸ਼ੁਰੂ ਕੀਤੀ ਫਿਰ? ਸਟਾਰ ਮਕਸਦ ਤਾਂ ਇਹੋ ਹੀ ਸੀ ਪੁਲਿਸ ਵਿੱਚ ਆਉਣ ਦਾ ਕਿ ਆਪਣੀ ਪਹਿਚਾਣ ਬਣੇ। ਹਾਂਜੀ ਹਾਂਜੀ। ਕੁਝ ਇਨਸੀਡੈਂਟ ਇਦਾਂ ਦੇ ਹੋਏ ਸੀ ਹਿਊਸਟਨ ਵਿੱਚ 2008 ਤੋਂ ਪਹਿਲਾਂ ਕਿ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੇਰੇ ਦਿਲ ਵਿੱਚ ਆਇਆ ਕਿ ਦੱਸਣਾ ਚਾਹੀਦਾ ਇਹਨਾਂ ਨੂੰ ਕਿ ਸਿੱਖ ਕੌਣ ਨੇ ਜੀ, ਸਿੱਖਾਂ ਦੀ ਪਹਿਚਾਣ ਕੀ ਹੈ। ਠੀਕ ਹੈ ਜੀ। ਤੇ ਜੋ ਵੀ ਸਿੱਖ ਵੱਲ ਦੇਖੇ ਉਹ ਸਿੱਖ ਨੂੰ ਦੇਖ ਕੇ ਸਿੱਖ ਹੀ ਸਮਝੇ, ਉਹ ਡਬਲ ਮਾਈਂਡਡ ਨਾ ਹੋਵੇ। ਠੀਕ ਹੈ। ਕਿਉਂਕਿ ਕੁਝ ਇਨਸੀਡੈਂਟ ਇਦਾਂ ਦੇ ਅਰਾਊਂਡ ਦ ਨੇਸ਼ਨ ਹੋਏ ਸੀ ਜਿਹੜੇ ਹੇਟ ਕ੍ਰਾਈਮ ਵਗੈਰਾ ਮਿਸ ਅੰਡਰਸਟੂਡ ਹੋਏ ਸੀ ਆਇਡੈਂਟੀਟੀਜ਼ ਉਹਨਾਂ ਦੀਆਂ। ਤੇ ਮੈਂ ਪੀਜ਼ਾ ਸ਼ਾਪ ਚਲਾਉਂਦਾ ਸੀ ਆਪਣੀ 2008 ਦੇ ਵਿੱਚ, ਇੱਕਦਮ ਹੀ ਵਿੱਚ ਦੀ। ਹਾਂਜੀ। ਤੇ 2008 ਦੇ ਵਿੱਚੋਂ ਮੈਂ ਜੇਲ੍ਹ 'ਚ ਕੰਮ ਕੀਤਾ ਥੋੜਾ ਚਿਰ, ਕਿਉਂਕਿ ਸਾਡੇ ਡਿਪਾਰਟਮੈਂਟ ਦਾ ਅਸੂਲ ਹੈ ਕਿ ਥੋੜਾ ਚਿਰ ਜੇਲ੍ਹ 'ਚ ਕੰਮ ਕਰਨਾ ਪੈਂਦਾ। ਤੇ 2000 ਉਦੋਂ ਤੋਂ ਹੀ ਕੋਸ਼ਿਸ਼ਾਂ ਇਹੋ ਸੀਗੀਆਂ ਵੀ ਕਦੋਂ ਅਪਰੂਵ ਹੁੰਦੀ ਆ, ਮੀਟਿੰਗਸ ਵਗੈਰਾ ਹੁੰਦੀਆਂ ਸੀਗੀਆਂ ਸਾਡੀ ਕਮੈਂਟ ਸਟਾਫ ਦੇ ਨਾਲ। ਅੱਛਾ ਜੀ। ਫਿਰ
2015 ਦੇ ਵਿੱਚ ਆਫਟਰ ਆਲ ਦ ਆਬਜੈਕਸ਼ਨਸ ਦੇ ਹੈਵ ਕਿ ਤੂੰ ਕਿਸੇ ਨਾਲ ਲੜਾਈ ਕਰੇਗਾ ਤਾਂ ਤੇਰੀ ਪੱਗ ਡਿੱਗ ਪਊਗੀ, ਤੂੰ ਆਪਣੇ ਕੋਲੀਗਸ ਜਿਹੜੇ ਵਰਕਰਸ ਉਹਨਾਂ ਨੂੰ ਵੀ ਹਰਟ ਕਰਵਾਏਗਾ ਕਿਉਂਕਿ ਪੱਗ ਨੂੰ ਤੂੰ ਇੰਪੋਰਟੈਂਸ ਦੇਏਗਾ, ਆਲ ਦੈਟ ਯੂ ਨੋ, ਕਿ ਕਿਸੇ ਪਿੱਛੇ ਭੱਜੇਗਾ ਤਾਂ ਤੇਰੀ ਪੱਗ ਡਿੱਗ ਪਊਗੀ, ਤੇਰਾ ਮਾਸਕ ਨਹੀਂ ਲੱਗੂਗਾ ਦਾੜੀ ਤੇ ਤਾਂ ਸੇਫਟੀ ਰੀਜ਼ਨਸ, ਹਰ ਆਬਜੈਕਸ਼ਨ ਲਾਇਆ ਉਹਨਾਂ ਨੇ। 6 ਸਾਲ ਲੈ ਉਹ ਬੱਲੇ ਬੱਲੇ, ਕਾਫੀ ਲੰਬਾ ਸੰਘਰਸ਼ ਕਰਨਾ ਪਿਆ। ਪਰ ਅਸੀਂ ਹਰ ਆਬਜੈਕਸ਼ਨ ਦੇ ਓਵਰਕਮ ਹੋਇਆ ਉਹਨਾਂ ਤੇ, ਅਸੀਂ ਉਹਨਾਂ ਨੂੰ ਜਵਾਬ ਦਿੱਤਾ। ਤੇ ਆਖਰ ਦੇ ਵਿੱਚ ਮਾਸਕ ਦੀ ਪ੍ਰੋਬਲਮ ਸੀ ਤੇ ਉਹ ਸਾਨੂੰ ਪੈਟਨਗਾਨ ਵਾਸ਼ਿੰਗਟਨ ਤੋਂ ਮਿਲਿਆ। ਫਿਰ ਨਵਾਂ ਸਿਰਫ 4 ਸਾਨੂੰ ਇਸ਼ੂ ਕੀਤੇ ਉਹਨਾਂ ਨੇ ਕਿਉਂਕਿ ਉਹ ਬਹੁਤ ਐਕਸਪੈਂਸਿਵ ਹੁੰਦੇ ਨੇ। ਕਿਉਂਕਿ ਉਹ ਸਪੈਸ਼ਲ ਫੋਰਸਸ ਜਿਹੜੇ ਨੇਵੀ ਸੀ ਆਪਣੇ ਸੀਲਸ ਹੁੰਦੇ ਨੇ, ਗ੍ਰੀਨ ਬਰੇਟ, ਉਹਨਾਂ ਦੇ ਦਾੜੀਆਂ ਹੁੰਦੀਆਂ, ਤੁਸੀਂ ਦੇਖਿਆ ਹੋਊਗਾ, ਉਹਨਾਂ ਨੂੰ ਮਿਲਦੇ ਨੇ ਉਹ ਹਮੇਸ਼ਾ। ਉਹ ਇੱਕ ਮੇਰੇ ਕੋਲ ਹੈ ਗੱਡੀ 'ਚ, ਤੇ ਇਹੋ ਆਬਜੈਕਸ਼ਨ ਜਦੋਂ ਕਲੀਅਰ ਹੋ ਗਿਆ ਤਾਂ ਉਹਨਾਂ ਨੇ ਪੱਗ ਅਪਰੂਵ ਕਰ ਦਿੱਤੀ। ਅੱਛਾ ਜੀ, ਠੀਕ ਹੈ ਠੀਕ ਹੈ। ਤੇ 2015 ਦੇ ਵਿੱਚ ਸਾਡੀ ਪ੍ਰੈਸ ਕਾਨਫਰੰਸ ਹੋਈ ਸੀ, ਉਦੋਂ ਵਿਦ ਸਾਰਿਆਂ ਦੀ ਬਲੈਸਿੰਗਸ ਦੇ ਨਾਲ, ਕਮਾਂਡ ਸਟਾਫ ਦੀ, ਕਮਿਊਨਿਟੀ ਦੀ, ਸਾਰੇ ਡਿਪਾਰਟਮੈਂਟ ਦੇ ਨਾਲ, ਅਸੀਂ ਉਦੋਂ ਤੋਂ ਦਸਤਾਰ ਬਣਨੀ ਸ਼ੁਰੂ ਕੀਤੀ ਮੈਂ। ਤੇ ਫੁੱਲ ਟਾਈਮ ਮੈਂ ਫਰਸਟ ਇਨ ਯੂਨਾਈਟਿਡ ਸਟੇਟਸ ਫਰਸਟ ਸੀਗਾ ਮੈਂ ਜਿਹੜਾ ਫੁੱਲ ਟਾਈਮ ਨੌਕਰੀ ਕਰਦਾ। ਕਿਉਂਕਿ ਪਹਿਲਾਂ ਦਿੰਦੇ ਸੀ ਪਰਮਿਸ਼ਨ, ਆਈ ਥਿੰਕ ਲੈਲੇ ਦੇ ਵਿੱਚ ਦਿੱਤੀ ਸੀ ਕਿਸੇ ਨੂੰ, ਆਪਣੇ ਸਿੱਖ ਭਾਈ ਨੂੰ, ਪਰ ਉਹ ਰਿਜ਼ਰਵ ਸੀ। ਪਰ ਮੇਰਾ ਸੀ ਉਹ ਰਿਜ਼ਰਵ, ਤਾਂ ਮੈਨੂੰ ਉਦੋਂ ਦੇਣ ਨੂੰ ਕਹਿੰਦੇ ਸੀ ਲੈਲਾ ਤੂੰ ਰਿਜ਼ਰਵ, ਅੱਜ ਹੀ ਲੈ ਲਾ ਤੂੰ ਰਿਜ਼ਰਵ। ਰਿਜ਼ਰਵ ਦਾ ਇਹ ਹੁੰਦਾ ਹੈ ਕਿ ਉਹ ਫੁੱਲ ਟਾਈਮ EMPLOYE ਨਹੀਂ ਹੁੰਦੇ, ਤੁਹਾਡੇ ਕੋਲ ਆਪਣੀ ਹੋਰ ਜੌਬ ਹੈ ਪਰ 2 ਦਿਨ ਤੁਸੀਂ ਵਾਲੰਟੀਅਰ ਕੰਮ ਕਰ ਸਕਦੇ ਹੋ, ਉਹਨੂੰ ਰਿਜ਼ਰਵ ਡੈਪਟੀ ਕਹਿੰਦੇ ਆ। ਪਰ ਮੈਂ ਕਹਿੰਦਾ ਸੀ ਨਹੀਂ, ਮੈਂ ਜੋ ਫੁੱਲ ਟਾਈਮ ਹੀ ਮੈਂ ਕਰ ਸਕਦਾ ਇਹੋ ਜੌਬ, ਕੋਈ ਪਰੇਸ਼ਾਨੀ ਨਹੀਂ ਆਊਗੀ, ਕੋਈ ਪ੍ਰੋਬਲਮ ਨਹੀਂ ਆਗੀ, ਤਾਂ ਮੈਂ ਅਪਰੂਵ ਕੀਤਾ ਕਿ ਮੈਂ ਕਰ ਸਕਦਾ। ਠੀਕ ਹੈ। ਤੇ 2015 ਦੇ ਵਿੱਚ ਆਫਟਰ 6 ਇਅਰਸ ਦੇ ਅਲਾਉ, ਲੰਬੀ ਲੜਾਈ ਤੋਂ ਬਾਅਦ ਫਿਰ ਤੁਹਾਨੂੰ ਫੁੱਲ ਫਲੈਜ ਡੈਪਟੀ। ਠੀਕ ਹੈ ਜੀ। ਕੋਈ ਸੁਨੇਹਾ ਆਪਣੇ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਹੋ ਵੀ ਤੁਸੀਂ ਸਾਬਤ ਸੂਰਤ ਰਹਿ ਕੇ ਨੌਕਰੀ ਕਰ ਸਕਦੇ ਹੋ ਆਪਣੇ ਸਿੱਖ ਭਾਈਚਾਰੇ ਨੂੰ? ਨਥਿੰਗ ਇਜ਼ ਇੰਪੋਸੀਬਲ, ਮੈਂ ਕਹਿੰਦਾ ਕੋਈ ਇੰਪੋਸੀਬਲ ਨਹੀਂ ਗੱਲ ਹੈਗੀ। ਜੇ ਟੈਕਸਸ ਦੇ ਵਿੱਚ ਜੋ ਕਿ ਕੱਟੜ ਰੈਡਨੈਕ ਸਟੇਟ ਹੈ, ਇੱਥੇ ਤੁਸੀਂ ਜਾਣਦੇ ਹੋ, ਹਾਂਜੀ ਬਹੁਤ ਹੀ ਇੱਥੇ ਜੇ ਟੈਕਸਸ ਵਿੱਚ ਕੁਝ ਅਪਰੂਵ ਹੋ ਜਾਂਦਾ ਹੈ ਉਹ ਕਿਤੇ ਵੀ ਹੋ ਸਕਦਾ ਹੈ। ਤੇ ਫਿਰ ਬਾਡੀ ਦਾ ਕੀ ਰਾਜ ਹੈ? ਕਦੋਂ ਬਾਡੀ ਤਾਂ ਪਹਿਲੇ ਵਰਕਆਊਟ ਦਾ ਸ਼ੌਂਕ ਸੀ, ਪਰ ਸਾਡੇ ਬਿਜ਼ਨਸ ਵਿੱਚ ਤੁਹਾਨੂੰ ਪਤਾ ਹੈ 2 ਡੰਡ ਮਾਰਨੇ ਪੈਂਦੇ ਨੇ, ਯੂ نو, ਕਿਉਂਕਿ ਜੇ ਅਸੀਂ ਨਹੀਂ ਮਾਰ ਰਹੇ ਉਹ ਮਾਰ ਰਹੇ ਨੇ ਜਿਹਨਾਂ ਨੂੰ ਫੜਨਾ ਹੈ। ਸੋ ਵਰਕਆਊਟ ਤਾਂ ਐਕਸਰਸਾਈਜ਼ ਤਾਂ ਜਾਰੀ ਰੱਖੀ ਦੀ ਹੈ, ਖਾਣ ਪੀਣ ਤੇ ਖਿਆਲ ਰੱਖੀਦਾ। ਤੇ ਸਾਡੇ ਨੌਜਵਾਨਾਂ ਨੂੰ ਇਹੋ ਸੁਨੇਹਾ ਹੈ ਕਿ ਜੇ ਆਪਾਂ ਬਾਹਰ ਜਾ ਕੇ ਦੱਸਾਂਗੇ ਨਹੀਂ ਅਸੀਂ ਕੌਣ ਹਾਂ, ਕਿਸੇ ਨੂੰ ਪਤਾ ਨਹੀਂ ਲੱਗੂਗਾ। ਜੇ ਆਪਾਂ ਇਹੋ ਸੋਚ ਕੇ ਚੱਲਾਂਗੇ ਕਿ ਉਹ ਸਾਨੂੰ ਕਿਸ ਤਰ੍ਹਾਂ ਜੱਜ ਕਰਦੇ ਨੇ, ਤੇ ਇਹਨਾਂ ਵਿੱਚ ਆਪਣਾ ਵੀ ਕਸੂਰ ਹੈ ਕਿ ਅਸੀਂ ਕੀ ਕੀਤਾ ਹੈ ਉਹਨਾਂ ਨੂੰ ਦੱਸਣ ਕੀ ਕੀਤਾ। ਬਿਲਕੁਲ। why they are doing, why they judging। ਹਾਂਜੀ, ਜੇ ਅਸੀਂ ਇਹ ਵੀ ਸੋਚੋ ਵੀ ਅਸੀਂ ਕਦੋਂ ਗਏ ਉਹਨਾਂ ਕੋਲ ਦੱਸਣ ਨੂੰ, ਤੇ ਉਹ ਜੋ ਜਜਮੈਂਟ ਕਰ ਰਹੇ ਨੇ ਉਹ ਆਪਣੇ ਹਿਸਾਬ ਨਾਲ ਕਰ ਰਹੇ ਨੇ। ਤੁਸੀਂ ਜਗ੍ਹਾ ਥਾਂ ਖਾਲੀ ਛੱਡਣੀ ਤੇ ਜੋ ਮਰਜ਼ੀ ਭਰ ਲੈਣਾ, ਜੋ ਮਰਜ਼ੀ ਭਰ ਲੈਣਾ। ਹਾਂਜੀ, ਜਦੋਂ ਤੱਕ ਦੱਸੋਗੇ ਨਾ ਵੀ ਇਹ ਰਾਈਟ ਆਨਸਰ ਹੈ, ਇਸ ਖਾਲੀ ਥਾਂ ਦੇ ਵਿੱਚ ਜੋ ਭਰਨਾ ਹੈ ਇਹ ਭਰੋ, ਇਹ ਮੈਂ ਸਿੱਖਿਆ, ਮੈਂ ਪੱਗ ਬੰਨਦਾ ਹਾਂ, ਮੈਂ ਇਹ ਮੇਰੀਆਂ ਬਲੀਵਸ ਨੇ, ਅਸੀਂ ਹਾਰਡ ਵਰਕਿੰਗ ਆ, ਲੋਇਲ, ਸਰਵਿਸਮੈਨ, ਮੋਸਟ ਆਫ ਅਸ ਅਸੀਂ ਸਰਵਿਸਮੈਨ ਆ। ਅਸੀਂ ਹੁਣ ਤੱਕ ਮੇਨ ਬਾਰਡਰ ਜਿਹੜੇ ਇੰਡੀਆ ਦੇ ਮੈਨ ਕਰ ਰਹੇ ਆ ਉੱਥੇ, ਤੇ ਯੂ نو ਦਿਸ ਇਜ਼ ਇਨ ਆਵਰ ਬਲੱਡ, ਵੀ ਲਵ ਆਵਰ ਕਮਿਊਨਿਟੀ। ਡਾਕਟਰ ਸਾਹਿਬ ਸਾਨੂੰ ਬਹੁਤ ਹੀ ਵਧੀਆ ਯਾਦ ਦਿਖ ਗਏ ਨੇ, ਅਸੀਂ ਮਿਸ ਕਰ ਰਹੇ ਹਾਂ ਤੇ ਹੋਰ ਮਿਸ ਕਰਦੇ ਰਵਾਂਗੇ। ਜਿੱਥੇ ਮੈਂ ਆਪਣੇ ਬਿਊਰੋ ਚੀਫ ਸਾਡੇ ਸੀਐਟਲ ਦੇ ਸਤਪਾਲ ਸਿੰਘ ਪੁਰੇਵਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਯਾਦਗਾਰੀ ਇੰਟਰਵਿਊ ਕੀਤਾ ਅੱਜ ਜਿਹੜਾ ਸਾਰੇ ਪਾਸੇ ਦਿਖਾਇਆ ਜਾ ਰਿਹਾ। ਉੱਥੇ ਗੁਰੂ ਚਰਨਾਂ ਚ ਅਰਦਾਸ ਹੈ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ, ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ, ਔਰ ਕੌਮ ਦੇ ਲਈ ਜਿਵੇਂ ਉਹਨਾਂ ਦੀ ਜ਼ਿੰਦਗੀ ਇੱਕ ਆਈਕੋਨਿਕ ਫਿਗਰ ਦੇ ਤੌਰ ਤੇ ਸੀ, ਉਹਨਾਂ ਦੀ ਜਿਹੜੀ ਮੌਤ ਹੈ ਉਸ ਨੇ ਵੀ ਕੌਮ ਨੂੰ ਇੱਕ ਸੈਂਟਰਲ ਮੁਕਾਮ ਤੇ ਲਿਆ ਕੇ ਖੜਾ ਕੀਤਾ। ਅੱਜ ਦੁਨੀਆ 'ਚ ਸਾਰੇ ਪਾਸੇ ਇਕੱਲੇ ਸੰਦੀਪ ਸਿੰਘ ਧਾਲੀਵਾਲ ਦੀ ਨਹੀਂ, ਸਾਰੀ ਸਿੱਖ ਕੌਮ ਦੀ ਚਰਚਾ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਲੈਣੇ ਆਪਣੇ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।